ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਆਪਣੀਆਂ ਮੁਸ਼ਕਲਾਂ ਲੈ ਕੇ ਪਹੁੰਚੇ ਇਲਾਕੇ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੀ ਕੀਤੀ ਨਿਖੇਧੀ। ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣਨ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ ਵਧਾਈ। ਖਡੂਰ ਸਾਹਿਬ ਤੋਂ MP ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਕਿਸਾਨ ਆਗੂ ਪਹੁੰਚੇ, ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਉਹਨਾਂ ਦੇ ਹਲਕੇ ਦਾ ਧਿਆਨ ਰੱਖਣ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਕਿਹਾ ਹੈ। ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰਾਂ ਇਸ ਨੂੰ ਅਣਦੇਖਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਫਰਵਰੀ ਵਿੱਚ ਕਿਸਾਨਾਂ ਦੇ ਪੰਜਾਬ ਤੇ ਹਰਿਆਣਾ ਬਾਰਡਰਾਂ ਤੇ ਲੱਗੇ ਧਰਨਿਆਂ ਤੇ ਵੀ ਸਰਕਾਰ ਕੋਈ ਖਾਸ ਧਿਆਨ ਨਹੀਂ ਦੇ ਰਹੀ, ਜੋ ਬਿਲਕੁਲ ਹੀ ਨਿੰਦਣਯੋਗ ਗੱਲ ਹੈ, ਕਿਉਂਕਿ ਕਿਸਾਨ ਪੂਰੇ ਦੇਸ਼ ਨੂੰ ਅੰਨ ਦਿੰਦੇ ਹਨ ਤੇ ਕਿਸਾਨਾਂ ਨਾਲ ਹੀ ਸਰਕਾਰ ਅਜਿਹਾ ਵਿਵਹਾਰ ਕਰਕੇ ਆਪਣੇ ਦੇਸ਼ ਦੇ ਸੰਵਿਧਾਨ ਦੀ ਹੀ ਉਲੰਘਣਾ ਕਰ ਰਹੀ ਹੈ। ਆਪਣੇ ਹੱਕਾਂ ਲਈ ਜੋ ਸੰਘਰਸ਼ ਕਰ ਰਹੇ, ਬੜੇ ਚਿਰ ਤੋਂ ਦਿੱਲੀ ਮੋਰਚਾ ਲਾਇਆ, ਉੱਥੇ ਆਪਣੇ 700 ਕਿਸਾਨਾਂ ਦੀ ਸ਼ਹੀਦੀ ਹੋਈ। ਉਦੋਂ ਸਰਕਾਰ ਵਾਅਦਾ ਕਰਕੇ ਉਹ ਤੋਂ ਪਿੱਛੇ ਹਟ ਗਈ। ਇਹ ਉਦੋਂ ਬਾਅਦ ਚ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ। ਹੁਣ ਦੁਬਾਰਾ ਇਹ ਫਿਰ ਇਹਨਾਂ ਨੇ 16 ਫਰਵਰੀ ਤੋਂ ਇਹਨਾਂ ਦਾ ਅੰਦੋਲਨ ਚੱਲ ਰਿਹਾ। ਇਹ ਮੇਰਾ ਖਿਆਲ ਹੈ ਕਿ ਉਹਦੇ ਵਾਸਤੇ ਵੀ ਤੇ 13 ਫਰਵਰੀ ਤੋਂ ਉੱਤੇ ਵੀ ਸਰਕਾਰ ਕੋਈ ਗੌਰ ਹੀ ਨਹੀਂ ਕਰ ਰਹੀ। ਉਹਦੀ ਵਜ੍ਹਾ ਨਾਲ ਸਰਕਾਰ ਨੇ ਹਰਿਆਣਾ 'ਚ ਜੋ ਬਾਰਡਰ ਬੰਦ ਕੀਤੇ ਹੋਏ ਆ, ਮੇਰਾ ਖਿਆਲ ਹੈ ਕਿ ਉਹ ਵੀ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਵੀ ਕਰਾ ਰਹੇ ਆ ਤੇ ਸਾਡੇ ਨਾਲ ਬਹੁਤ ਧੱਕਾ ਵੀ ਹੋ ਰਿਹਾ। ਉੱਥੇ ਵੀ ਸਾਡੇ ਇਹੋ ਜਿਹੇ ਵੈਪਨ ਸਾਡੇ ਤੇ ਇਸਤੇਮਾਲ ਕੀਤੇ ਗਏ ਕਿ ਜੋ ਇਹੋ ਜਿਹੇ ਅੰਦੋਲਨ ਤੇ ਨਹੀਂ ਕੀਤੇ ਜਾ ਸਕਦੇ। ਤੇ ਸਾਡੇ ਕੁਝ ਸਿੰਘਾਂ ਦੀ ਸ਼ਹੀਦੀ ਵੀ ਹੋਈ ਉੱਥੇ। ਤੇ ਮੇਰਾ ਖਿਆਲ ਹੈ ਕਿ ਬੜੀ ਸਾਡੇ ਦੇਸ਼ ਦੇ ਲੋਕਤੰਤਰ ਦੇ ਦੀ ਗੱਲ ਨਹੀਂ ਸੁਣੀ ਜਾ ਰਹੀ। ਲੋਕਾਂ ਦੇ ਅੰਦੋਲਨ ਜੋ ਵੀ ਹੋ ਰਿਹਾ ਉਹਨੂੰ ਇਗਨੋਰ ਇੱਕਦਮ ਸਾਈਡ ਕੀਤਾ ਜਾ ਰਿਹਾ ਤੇ ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਵਾ। ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ, ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ। ਤੇ ਅਸੀਂ ਇਹਨਾਂ ਆਈਆਂ ਜਥੇਬੰਦੀ ਦੇ ਅਹੁਦੇਦਾਰਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹ ਕਿਸਾਨੀ ਨੂੰ ਨਾ ਸਮਝਿਆ ਜਾਵੇ। ਇਹ ਜਿੱਦਣ ਕਿਸਾਨਾਂ ਦੇ ਹੱਥੋਂ ਇਹ ਕਾਰਪੋਰੇਟਰ ਦੇ ਹੱਥਾਂ 'ਤੇ ਚਲੇ ਗਈ, ਉਦੋਂ ਆਮ ਲੋਕਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊ। ਜਿਹੜੇ ਅੱਜ ਆਟਾ ਤੁਹਾਨੂੰ ਜੇ ਕਣਕ 20-22 ਰੁਪਏ ਕਿਲੋ ਵਿਕ ਰਹੀ ਹੈ ਤੇ 25-30 ਰੁਪਏ ਕਿਲੋ ਆਟਾ ਮਿਲ ਰਿਹਾ, ਤੇ ਮੁੜ ਕੇ ਜਦੋਂ ਉਹਨਾਂ ਦੇ ਹੱਥ ਚਲਾ ਗਿਆ ਤੇ ਮੇਰੇ ਖਿਆਲ ਉਹ 200-250 ਰੁਪਏ ਦੇ ਕਿਲੋ ਚਲੇ ਜਾਣਾ। ਫਿਰ ਸਾਨੂੰ ਪਤਾ ਲੱਗਣਾ ਕਿ ਮਸਲਾ ਸਾਰੇ ਪੰਜਾਬੀਆਂ ਦਾ, ਸਾਰੇ ਲੋਕਾਂ ਦਾ ਸਾਂਝਾ ਵਾ, ਸਾਰੀ ਦੁਨੀਆ ਦਾ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦਾ ਸਾਥ ਕਿਸਾਨਾਂ ਦਾ ਦੇਣਾ ਚਾਹੀਦਾ, ਚਾਹੇ ਵਪਾਰੀ ਹੋਣ ਚਾਹੇ ਕੋਈ ਆਮ ਖਪਤਕਾਰ ਹੋਣ, ਸਾਰੇ ਜਾਣਿਆਂ ਦਾ ਇਹ ਸਾਡਾ ਮਸਲਾ ਸਾਂਝਾ ਵਾ। ਇਸ ਕਰਕੇ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਜਾਂ ਸਾਰੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹਨਾਂ ਦੀ ਹਮਾਇਤ ਕਰਨੀ ਚਾਹੀਦੀ ਆ। ਤੇ ਅਸੀਂ ਇਹਨਾਂ ਨੂੰ ਆਸ਼ਵਾਸਨ ਦਿਵਾਉਂਦੇ ਹਾਂ ਕਿ ਇਹਨਾਂ ਨੇ ਜੋ ਮੰਗ ਪੱਤਰ ਦਿੱਤਾ ਵਾ ਉਹ ਅਸੀਂ ਭਾਈ ਸਾਹਿਬ ਦੇ ਜੋ ਕੋਈ ਸਾਈਨ ਹੋ ਕੇ ਜਾਣ ਵਾਲੀ ਗੱਲ ਹੋਊਗੀ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਦਾ ਲੋਕ ਸਭਾ 'ਚ ਜੇ ਉਹਨਾਂ ਸੈਸ਼ਨ 'ਚ ਆ ਕੇ ਅਪਰੂਵਲ ਮਿਲਦੀ ਆ, ਕੋਈ ਸੈਸ਼ਨ ਦਾ ਅਟੈਂਡ ਕਰਨ ਦਾ ਮੌਕਾ ਮਿਲਦਾ ਤੇ ਉਹ ਜ਼ੋਰ ਸ਼ੋਰ ਨਾਲ ਇਹਨਾਂ ਦੀਆਂ ਮੰਗਾਂ ਦਾ ਸਮਰਥਨ ਕਰਨਗੇ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਤੇ ਬਾਕੀ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ ਜੋ ਵੀ ਮੰਗਾਂ ਵਾ ਇਹਨਾਂ ਨੂੰ ਜਲਦੀ ਮੰਨ ਕੇ ਤੇ ਉਹਨਾਂ ਨੂੰ ਲਾਗੂ ਕਰਕੇ ਤੇ ਇਹਨਾਂ ਨੂੰ ਵੀ ਜਿਹੜੇ ਉੱਥੇ ਧਰਨੇ ਤੇ ਬੈਠੇ ਉਹਨਾਂ ਨੂੰ ਵੀ ਉਹ ਆਪੋ ਆਪਣੇ ਘਰਾਂ ਜਾਣ, ਆਪੋ ਆਪਣਾ ਕੰਮ ਕਰਨ। ਇਹ ਵੀ ਇਹਨਾਂ ਨੂੰ ਬਹੁਤ ਵੱਡੀ ਜ਼ਿਆਦਤੀ ਹੈ। ਇੰਨੀ ਗਰਮੀ 'ਚ ਰੋਡਾਂ ਤੇ ਬਹਿਣਾ ਬਹੁਤ ਮੇਰਾ ਖਿਆਲ ਧੱਕਾ, ਇੱਕ ਲੋਕਤੰਤਰ ਦੇ ਨਾਂ ਤੇ ਇੱਕ ਕਲੰਕ ਆ। ਉਹਨੂੰ ਵੀ ਸਰਕਾਰ ਨੂੰ ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ। ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਤੇ ਬਾਕੀ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਮੰਗਾਂ ਸਰਕਾਰ ਗੌਰ ਕਰੇ, ਮੰਨੇ ਤੇ ਉਹਦੇ ਵਾਸਤੇ ਜਿੰਨਾ ਵੀ ਸਾਡੇ ਕੋਲ ਯੋਗਦਾਨ ਪਾਇਆ ਜਾ ਸਕੂਗਾ ਉਹ ਅਸੀਂ ਪਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹਾਂ। ਅਸੀਂ ਇਹਨਾਂ ਦੇ ਅੰਦੋਲਨ ਦੇ ਨਾਲ ਵੀ ਹਾਂ ਕਿ ਜਿਹੜਾ ਇਹਨਾਂ ਨੇ ਬਹੁਤ ਵੱਡੀ ਸਾਡੀ ਕਿਸਾਨੀ ਲਈ ਬਹੁਤ ਵੱਡਾ ਸੰਘਰਸ਼ ਕਰ ਰਹੇ ਆ ਤੇ ਅਸੀਂ ਵੀ ਕਿਸਾਨ ਪਰਿਵਾਰਾਂ ਚੋਂ ਹੀ ਹਾਂ। ਇਸ ਕਰਕੇ ਅਸੀਂ ਇਹਨਾਂ ਦੇ ਨਾਲ ਹਾਂ, ਸਹਿਮਤ ਹਾਂ ਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀਆਂ ਮੰਗਾਂ 'ਤੇ ਜਲਦੀ ਗੌਰ ਕੀਤਾ ਜਾਵੇ। ਇਹ ਨਹੀਂ ਹੈ ਕਿ ਇਹਨਾਂ ਦਾ ਇੱਥੇ ਆਉਣ ਤੇ ਅਸੀਂ ਤਹਿ ਦਿਲ ਤੋਂ ਧੰਨਵਾਦ ਆ ਕਿ ਇੰਨੀ ਗਰਮੀ 'ਚ ਆ ਕੇ ਸਾਡੇ ਹੱਕਾਂ ਲਈ ਲੜ ਰਹੇ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਜਿਹੜੇ ਘਰਾਂ 'ਚ ਵੀ ਬੈਠੇ ਹਾਂ ਉਹ ਵੀ ਇਹਨਾਂ ਦੇ ਸਾਥ ਦਈਏ ਤੇ ਇਹਨਾਂ ਦਾ ਵੱਧ ਚੜ੍ਹ ਕੇ ਅਸੀਂ ਤਾਂ ਹੀ ਸਰਕਾਰਾਂ ਕੋਲ ਇਨਸਾਫ ਲੈ ਸਕਦੇ ਹਾਂ ਕਿ ਜੇ ਸਾਰੇ ਜਾਣੇ ਅਸੀਂ ਇੱਕ ਹੋਈਏ। ਇਹ ਸਾਰੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਵੀ ਕਹਿੰਦੇ ਹਾਂ ਕਿ ਤੁਸੀਂ ਸਾਰੇ ਏਕਤਾ ਬਣਾ ਕੇ ਆਪਾਂ ਇਹਨਾਂ ਸਰਕਾਰ ਦੇ ਨੱਕ 'ਚ ਦਮ ਕਰੀਏ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਤੇ ਇਹਨਾਂ ਕੋਲ ਆਪਣੀਆਂ ਮੰਗਾਂ ਮਨਵਾ ਸਕਦੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰਾਂ ਤੇ ਕਿਸਾਨ ਵਿਰੋਧੀ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ NGT ਦੇ ਮੌਜੂਦਾ ਜੱਜ ਦੇ ਭਾਸ਼ਣ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਕਿਸਾਨ ਆਪਣੀ ਮਿਹਨਤ ਨਾਲ ਫਸਲਾਂ ਉਗਾਉਂਦੇ ਹਨ, ਪਰ ਸਿਆਸੀ ਲੋਕ ਕਿਸਾਨਾਂ ਦੀਆਂ ਮੰਗਾਂ ਨੂੰ ਨਾਜਾਇਜ਼ ਮੰਨਦੇ ਹਨ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿ ਕੇ ਬਦਨਾਮ ਕਰਦੀ ਰਹੀ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ, ਜਿਸ ਕਾਰਨ ਪ੍ਰਦੂਸ਼ਣ ਫੈਲਦਾ ਹੈ ਤੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਹੀ ਜ਼ਿੰਮੇਵਾਰ ਹਨ।
ਉਹਨਾਂ ਕਿਹਾ ਕਿ ਐਨਜੀਟੀ ਦੇ ਸਾਬਕਾ ਜੱਜ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਕਿਸਾਨਾਂ ਕਰਕੇ ਨਹੀਂ ਬਲਕਿ ਹੋਰ ਕਾਰਨਾਂ ਕਰਕੇ ਹੈ, ਜਿਨ੍ਹਾਂ ਵਿੱਚੋਂ ਇੱਕ ਕਾਰਨ ਕਾਰਖਾਨੇ ਤੇ ਵਾਹਨ ਵੀ ਹਨ। ਡੱਲੇਵਾਲ ਨੇ ਕਿਹਾ ਕਿ ਇਹ ਕਾਰਖਾਨੇ ਸਰਕਾਰ ਦੀ ਇਜਾਜ਼ਤ ਨਾਲ ਹੀ ਚੱਲਦੇ ਹਨ, ਪਰ ਸਰਕਾਰ ਕੇਵਲ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਲਗਾਉਂਦੀ ਹੈ ਤੇ ਉਹਨਾਂ ਨੂੰ ਬਦਨਾਮ ਕਰਦੀ ਹੈ। ਬਹੁਤ ਲੰਬੇ ਸਮੇਂ ਤੋਂ ਲੈ ਕੇ ਇੱਕ ਬਹੁਤ ਵੱਡਾ ਬਵਾਲ ਮਚਾਇਆ ਜਾਂਦਾ ਹੈ। ਹਰ ਵਾਰ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਕਿ ਕਿਸਾਨ ਨੇ ਪਰਾਲੀ ਨੂੰ ਅੱਗ ਲਾਤੀ, ਕਿਸਾਨ ਨੇ ਨਾੜ ਨੂੰ ਅੱਗ ਲਾਤੀ, ਪੋਲੂਸ਼ਨ ਕਿਸਾਨ ਨੇ ਕਰਤਾ। ਔਰ ਅਸੀਂ ਲਗਾਤਾਰ ਇਸ ਗੱਲ ਦੇ ਉੱਤੇ ਕੁਝ ਫੈਕਟ ਸਾਹਮਣੇ ਰੱਖ ਕੇ ਸਰਕਾਰ ਨੂੰ ਬੋਲਦੇ ਰਹੇ ਹਾਂ, ਰਿਕੁਐਸਟਾਂ ਕਰਦੇ ਰਹੇ ਹਾਂ ਕਿ ਧਿਆਨ ਦਿੱਤਾ ਜਾਏ, ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਵੇ। ਜੋ ਬਣਦੇ ਆ ਫੈਕਟ ਉਹ ਜਾ ਕੇ ਸੁਪਰੀਮ ਕੋਰਟ ਦੇ ਅੱਗੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਰੱਖੇ, ਲੇਕਿਨ ਨਹੀਂ ਰੱਖਿਆ। ਸਗੋਂ ਉਲਟਾ ਇਹ ਹੋਇਆ ਹੁੰਦਾ ਰਿਹਾ। ਦੇਖਿਆ ਅਸੀਂ ਕਿ ਉੱਥੇ ਜਾ ਕੇ ਮੰਨ ਲਿਆ ਕਿ ਹਾਂ ਜੀ ਝੋਨੇ ਦੇ ਉੱਤੇ ਐਮਐਸਪੀ ਦੇਣੀ ਬੰਦ ਕਰ ਦਿਓ, ਲੋਕ ਪਰਾਲੀ ਆਪੇ ਹੀ ਪਰਾਲੀ ਦਾ ਕੰਮ ਮੁੱਕ ਜੂਗਾ, ਇਹ ਕਹਿਣਾ ਸ਼ੁਰੂ ਕਰਤਾ। ਔਰ ਅਸੀਂ ਬਾਰ-ਬਾਰ ਇਹ ਕਹਿੰਦੇ ਰਹੇ ਹਾਂ ਕਿ ਭਾਈ ਝਾਤੀ ਮਾਰੋ, ਨਿਗਾਹ ਮਾਰੋ, ਪੰਜਾਬ ਦਿੱਲੀ ਤੋਂ ਉੱਤਰ ਦੀ ਦਿਸ਼ਾ 'ਚ ਹੈ। ਜਿਹੜਾ ਅਸੀਂ ਪਹਿਲਾਂ ਕਿਹਾ ਕਿ ਦਿੱਲੀ ਤੋਂ ਪੰਜਾਬ ਉੱਤਰ ਦੀ ਦਿਸ਼ਾ 'ਚ, ਔਰ ਅੱਜ ਤੱਕ ਕਦੇ ਵੀ ਮਹੀਨਿਆਂ ਬਾਅਦ, ਸਾਲਾਂ ਬਾਅਦ ਉੱਤਰ ਤੋਂ ਦੱਖਣ ਦੀ ਹਵਾ ਚੱਲਦੀ ਨਹੀਂ, ਉੱਤਰ ਤੋਂ ਦੱਖਣ ਦੀ ਹਵਾ ਚੱਲਦੀ ਹੋਈ ਨਹੀਂ। ਤਾਂ ਜਦੋਂ ਉੱਤਰ ਤੋਂ ਦੱਖਣ ਦੀ ਹਵਾ ਚੱਲਦੀ ਨਹੀਂ ਤਾਂ ਫਿਰ ਸਾਡਾ ਧੂਆਂ ਦਿੱਲੀ ਕਿਵੇਂ ਚਲਾ ਗਿਆ? ਅਸੀਂ ਕਹਿੰਦੇ ਰਹੇ ਹਾਂ, ਬਹੁਤ ਰੌਲਾ ਪਾਇਆ, ਬਹੁਤ ਸਾਰੀਆਂ ਰਿਪੋਰਟਾਂ ਆ ਗਈਆਂ ਕਿ ਕਿਸਾਨ ਦਾ ਤਾਂ ਸਿਰਫ 3.5-4% ਪੋਲੂਸ਼ਨ ਹੈ, ਬਾਕੀ ਪੋਲੂਸ਼ਨ ਦੇ ਹੋਰ ਕਾਰਨ ਨੇ। ਲੇਕਿਨ ਕੋਈ ਨਹੀਂ ਸੁਣਦਾ ਸੀ। ਕਿਸਾਨ ਜੇ ਕਹਿ ਰਿਹਾ ਸੀ, ਔਰ ਕਿਸਾਨਾਂ ਦੀ ਤਾਂ ਫਿਰ ਸੁਣਨੀ ਵਾਜਬ ਵੀ ਨਹੀਂ ਸਮਝਦੀਆਂ ਨਾ ਪੋਲੀਟੀਕਲ ਤਰ੍ਹਾਂ। ਸਰਕਾਰ ਹੈ, ਸੱਤਾ ਤੇ ਬੈਠੇ ਨੇ, ਕਿਉਂ ਸੁਣ ਬਈ? ਲੇਕਿਨ ਸਵਾਲ ਇਹ ਹੈ ਕਿ ਹੁਣ ਦੇਖੋ, ਸੋਚੋ, ਵਿਚਾਰੋ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜੱਜ ਅਗਰਵਾਲ ਸਾਹਿਬ ਜੋ ਇਸ ਵੇਲੇ ਸਿਟਿੰਗ ਜੱਜ ਨੇ, ਉਹਨਾਂ ਨੇ ਪੋਲੂਸ਼ਨ ਨੂੰ ਲੈ ਕੇ ਦਿੱਲੀ ਦੇ ਅੰਦਰ ਹੋਏ ਇੱਕ ਸੈਮੀਨਾਰ, ਇੱਕ ਪ੍ਰੋਗਰਾਮ 'ਚ ਸਪਸ਼ਟ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ। ਇਹੀ ਫੈਕਟ ਉਹਨਾਂ ਨੇ ਰੱਖੇ ਨੇ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਪੰਜਾਬ ਦੱਖਣ ਵੱਲ, ਦਿੱਲੀ ਦੱਖਣ ਵੱਲ, ਪੰਜਾਬ ਉੱਤਰ ਵੱਲ ਹੈ, ਔਰ ਉੱਤਰ ਤੋਂ ਦੱਖਣ ਕਦੇ ਹਵਾ ਨਹੀਂ ਚੱਲਦੀ, ਤੇ ਜੇ ਚੱਲਦੀ ਹੈ ਕਦੇ ਤਾਂ ਬਿਲਕੁਲ ਸਲੋ ਸਪੀਡ ਤੇ, ਔਰ ਉਨੀ ਸਪੀਡ ਤੇ ਚੱਲਦੀ ਹਵਾ ਦੇ ਨਾਲ ਕਦੇ ਵੀ ਪੋਲੂਸ਼ਨ ਨਹੀਂ ਹੋ ਸਕਦਾ। ਔਰ ਜੇ ਪੋਲੂਸ਼ਨ ਦਾ ਘਰ ਪੰਜਾਬ ਹੈ, ਤੇ ਪੰਜਾਬ ਦੇ ਵਿੱਚ ਮੈਂ ਬਹੁਤ ਵਾਰੀ ਪਹਿਲਾਂ ਵੀ ਇਹ ਗੱਲਾਂ ਕਹੀਆਂ ਨੇ ਕਿ ਪੰਜਾਬ ਦੇ ਵਿੱਚ ਪੋਲੂਸ਼ਨ 150, 140, 170, 180 ਹੁੰਦਾ ਹੈ, ਔਰ ਦਿੱਲੀ 'ਚ 800 ਹੋਇਆ ਹੁੰਦਾ ਹੈ। ਤਾਂ ਫਿਰ ਜਿੱਥੇ ਪੋਲੂਸ਼ਨ ਦਾ ਗੜ੍ਹ ਹੈ ਉੱਥੇ ਤਾਂ ਪੋਲੂਸ਼ਨ ਵੱਧ ਹੋਣਾ ਚਾਹੀਦਾ ਹੈ। ਲੇਕਿਨ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਮਾਨਯੋਗ ਜੱਜ ਸਾਹਿਬ ਅਗਰਵਾਲ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਐਕਸਪਲੇਨ ਕੀਤਾ ਔਰ ਸੱਚ ਸਾਬਤ ਕੀਤਾ, ਅਗਵਾਈ ਦਿੱਤੀ ਲੋਕਾਂ ਦੇ, ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਕਿ ਪੰਜਾਬ ਪੋਲੂਸ਼ਨ ਨਹੀਂ ਕਰਦਾ। ਇਹ ਸਪਸ਼ਟ ਕਿਹਾ ਗਿਆ। ਔਰ ਇਸ ਮੁੱਦੇ ਦੇ ਉੱਤੇ ਮੈਂ ਪੰਜਾਬ ਗਵਰਨਮੈਂਟ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ, ਅੱਖਾਂ ਖੋਲੋ, ਮਾਨਯੋਗ ਮੁੱਖ ਮੰਤਰੀ ਜੀ, ਅੱਖਾਂ ਖੋਲੋ। ਐਵੇਂ ਤੁਸੀਂ ਪਤਾ ਨਹੀਂ ਉੱਥੇ ਕਿਹੜੇ ਅਫਸਰ ਭੇਜ ਦਿੰਦੇ ਹੋ ਤੇ ਉਹ ਪੰਜਾਬ ਦੀ ਹੀ ਚੁੱਪ ਕਰਕੇ ਪੰਜਾਬ ਦੇ ਨੁਕਸਾਨ ਕਰਨ ਦੇ ਉੱਤੇ ਤੁਰੇ ਹੁੰਦੇ ਨੇ। ਜੋ ਕੋਈ ਮੂੰਹ ਚ ਆਉਂਦਾ ਉਹ ਕੱਢੀ ਜਾਂਦੇ ਆ। ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ, ਪੰਜਾਬੀਓ, ਪੰਜਾਬੀ ਬਣੋ, ਔਰ ਪੰਜਾਬ ਦੀ ਇਸ ਗੱਲ ਦੇ ਉੱਤੇ ਪਹਿਰਾ ਦਿਓ। ਤਕੜੇ ਹੋ ਕੇ ਇਹ ਗੱਲ ਰੱਖੋ ਕਿ ਅਸੀਂ ਜੋ ਪਹਿਲਾਂ ਕਹਿੰਦੇ ਛੱਡ ਦਿਓ ਸਾਡੀਆਂ ਗੱਲਾਂ, ਅਸੀਂ ਤਾਂ ਜੱਟ ਹਾਂ, ਅਸੀਂ ਤਾਂ ਕਿਸਾਨ ਹਾਂ। ਅੱਜ ਤਾਂ ਜੱਜ ਨੇ ਕਹਿਤਾ, ਅੱਜ ਤਾਂ ਸੁਣ ਲਓ ਉਹਨਾਂ ਦੀ, ਅੱਜ ਤਾਂ ਇਹਦੇ ਤੇ ਪਹਿਰਾ ਦੇ ਦਿਓ। ਸੋ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਸਾਡੀ ਅਪੀਲ ਹੈ, ਇਸ ਗੱਲ ਦੇ ਉੱਤੇ ਪਹਿਰਾ ਦੇਵੇ ਔਰ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੋਂ ਦੋਸ਼ੀ ਠਹਿਰਾਉਣਾ, ਇਸ ਗੱਲ ਦੇ ਉੱਤੇ ਸਰਕਾਰ ਸੋਚੇ ਕਿ ਹਰ ਵਕਤ ਕਿਸਾਨ ਦੋਸ਼ੀ, ਹਰ ਵਕਤ ਕਿਸਾਨ ਦੋਸ਼ੀ। ਧੂਆਂ ਹੁੰਦਾ ਹੈ, ਐਕਸੀਡੈਂਟ ਹੋ ਜਾਏ, ਸਾਡੇ ਮੁੱਖ ਮੰਤਰੀ ਜੀ ਬੜੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਨੇ ਉਦੋਂ, ਲਓ ਜੀ ਫਲਾਣੇ ਥਾਂ ਤੇ ਕਾਰਾਂ ਭਿੜਕੀਆਂ, ਇੰਨੇ ਬੰਦੇ ਮਰ ਗਏ। ਮੈਂ ਪੁੱਛਣਾ ਚਾਹੁੰਦਾ ਹੈ ਕਿ ਇਹ ਪਿਛਲੀ ਦੀਵਾਲੀ ਜਿਹੜੀ ਲੰਘ ਕੇ ਗਈ ਹੈ, ਇਸ ਦੀਵਾਲੀ ਦੇ ਮੌਕੇ ਤੇ ਆਪਾਂ ਦੇਖਿਆ ਨਾ, ਜਿਸ ਵੇਲੇ ਲੁਧਿਆਣੇ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਈਦਾ ਹੈ, ਰਸਤੇ ਦੇ ਅੰਦਰ ਖੰਨਾ ਮੰਡੀ ਆਉਂਦੀ ਹੈ, ਔਰ ਖੰਨੇ ਐਕਸੀਡੈਂਟ ਹੋਇਆ ਔਰ ਸੈਂਕੜੇ ਦੇ ਕਰੀਬ ਗੱਡੀਆਂ ਭਿੜੀਆਂ। ਪਰ ਬੜੇ ਦੁੱਖ ਦੀ ਗੱਲ ਹੈ, ਨਾ ਸਾਡੇ ਮੁੱਖ ਮੰਤਰੀ ਨੂੰ ਦਿਸੀਆਂ,
ਨਾ ਕਿਸੇ ਪੱਤਰਕਾਰ ਨੂੰ ਦਿਸੀਆਂ, ਨਾ ਕਿਸੇ ਵਾਤਾਵਰਨ ਪ੍ਰੇਮੀ ਨੂੰ ਦਿਸੀਆਂ ਕਿ ਉੱਥੇ ਸੈਂਕੜੇ ਦੇ ਕਰੀਬ ਗੱਡੀਆਂ ਭਿੜੀਆਂ। ਲੇਕਿਨ ਕਿਸਾਨਾਂ ਦੇ ਧੂਏ ਦੇ ਕਾਰਨ ਕਿਤੇ ਕੋਈ ਇਨਸੀਡੈਂਟ ਵਾਪਰ ਜੇ ਤਾਂ ਸਾਰੇ ਵਰਲਡ ਦੇ ਵਿੱਚ ਬਵਾਲ ਮਚਾ ਦਿੱਤਾ ਜਾਂਦਾ ਹੈ। ਅਸੀਂ ਇਸ ਗੱਲ ਦੇ ਨੂੰ ਚੰਗਾ ਨਹੀਂ ਕਹਿੰਦੇ। ਆਦਮੀ ਦੀ ਜਾਨ ਜਾਣੀ ਬਹੁਤ ਮਾੜੀ ਗੱਲ ਹੈ, ਚਾਹੇ ਸਾਡੇ ਕਿਸਾਨਾਂ ਵੱਲੋਂ ਕਿਤੇ ਧੂਏ ਨਾਲ ਜਾਂਦੀ ਹੈ ਜਾਂ ਫਿਰ ਦੀਵਾਲੀ ਤੇ ਜਾਂ ਦੁਸਹਿਰੇ ਦੇ ਧੂਏ ਕਰਕੇ ਜਾਂਦੀ ਹੈ। ਹਕੀਕਤ ਇਹ ਆ, ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਫੈਕਟ ਦੇ ਉੱਤੇ ਗੱਲ ਕਰੋ, ਸੱਚਾਈ ਤੇ ਗੱਲ ਕਰੋ। ਕਿਸਾਨ ਪਹਿਲਾਂ ਹੀ ਪੀੜਿਆ ਪਿਆ, ਕਿਸਾਨ ਪਹਿਲਾਂ ਹੀ ਗਲ ਘੁੱਟਿਆ ਪਿਆ ਕਿਸਾਨ ਦਾ, ਔਰ ਕਿਸਾਨ ਦਾ ਹੋਰ ਬਾਰ-ਬਾਰ ਘੁੱਟਣ ਦੀ ਬਜਾਏ ਕਿਰਪਾ ਕਰੋ ਹੁਣ ਤਾਂ ਆਪਣੇ ਪੱਖ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਸ਼੍ਰੀਮਾਨ ਅਗਰਵਾਲ ਜੀ ਨੇ ਬਹੁਤ ਵਧੀਆ ਸਾਡੇ ਪੱਖ 'ਚ ਗੱਲਾਂ ਕਹੀਆਂ ਨੇ, ਉਹਨਾਂ ਦੇ ਉੱਤੇ ਪਹਿਰਾ ਦਿਓ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਲੰਮੇ ਸਮੇਂ ਬਾਅਦ ਸਰਕਾਰ ਬਣਨ ਦੇ ਮੌਕੇ ਉੱਤੇ ਮੁਬਾਰਕਬਾਦ ਦਿੱਤੀ ਹੈ। ਉਹਨਾਂ ਕਿਹਾ ਕਿ ਬਹੁਤ ਲੰਮੇ ਸਮੇਂ ਉਪਰੰਤ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ। ਉਹਨਾਂ ਨੂੰ ਇਸ ਹੋਈ ਜਿੱਤ ਤੇ ਮੁਬਾਰਕਬਾਦ ਦਿੰਦੇ ਹਾਂ ਅਤੇ ਉਹਨਾਂ ਲੋਕਾਂ ਤੇ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਹੈ ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਇੰਡੀਆ ਦੀ ਇੰਦਰਾ ਗਾਂਧੀ ਹਕੂਮਤ ਨਾਲ ਮਿਲ ਕੇ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰਧਾਮਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ ਸੀ, ਬਲਕਿ 25,000 ਦੇ ਕਰੀਬ ਨਿਰਦੋਸ਼ ਨਿਹੱਥੇ ਸ਼ਰਧਾਲੂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਨ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਜਿਸ ਸਥਾਨ ਤੋਂ ਮਨੁੱਖਤਾ ਦੀ ਬਿਹਤਰੀ ਲਈ ਅਤੇ ਆਤਮਿਕ ਸ਼ਾਂਤੀ ਲਈ ਰੂਹਾਨੀਅਤ ਭਰਿਆ ਸੰਦੇਸ਼ ਜਾਂਦਾ ਹੈ, ਉੱਥੇ ਲਹੂ ਲੁਹਾਨ ਕੀਤਾ ਗਿਆ। ਜੋ ਕੰਜ਼ਰਵੇਟਿਵ ਪਾਰਟੀ ਦੀ ਸੁਣਕ ਸਰਕਾਰ ਸੀ, ਇਹ ਹਿੰਦੂਤਵ ਬੀਜੇਪੀ RSS ਪੱਖੀ ਰਹੇ ਹਨ ਅਤੇ ਉਹਨਾਂ ਦੀ ਮੁਤਸਵੀ ਸਿੱਖ ਵਿਰੋਧੀ ਸੋਚ ਦੀ ਪਿੱਠ ਪੂਰਦੇ ਰਹੇ ਹਨ, ਜਿਨ੍ਹਾਂ ਨੇ ਆਜ਼ਾਦੀ ਮੰਗਣ ਵਾਲੇ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਅਤੇ ਇੰਡੀਆ ਵਿੱਚ ਵਸਦੇ ਸਿੱਖਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਤੇ ਅਮਲ ਕੀਤੇ ਹਨ। ਉਹਨਾਂ ਕਿਹਾ ਕਿ ਬੀਜੇਪੀ RSS ਦੀ ਮੋਦੀ ਹਕੂਮਤ ਤੇ ਅਣਮਨੁੱਖੀ ਗੈਰ ਕਾਨੂੰਨੀ ਜਾਬਰ ਅਮਲਾਂ ਦਾ ਮੌਜੂਦਾ ਬਣੀ ਲੇਬਰ ਪਾਰਟੀ ਜੇ ਸਰਕਾਰ ਤੋਂ ਉਮੀਦ ਕਰਾਂਗੇ ਕਿ ਜਿੱਥੇ ਉਹ ਸਾਡੇ ਗੁਰਧਾਮਾਂ ਉੱਤੇ ਹੋਏ ਬਲੂ ਸਟਾਰ ਤੇ ਫੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰੇਗੀ, ਉੱਥੇ ਅਵਤਾਰ ਸਿੰਘ ਖੰਡਾ ਜਿਸ ਨੂੰ ਪੋਲੀਨੀਅਮ ਜ਼ਹਿਰ ਦੇ ਕੇ ਇੰਡੀਅਨ ਏਜੰਸੀਆਂ ਵੱਲੋਂ ਮਾਰਿਆ ਗਿਆ, ਉਸ ਦੀ ਜਾਂਚ ਕਰਵਾਉਂਦੇ ਹੋਏ ਵੀ ਇੰਡੀਆ ਦੇ ਖੁੰਖਾਰ ਕਾਤਲ ਚਿਹਰੇ ਨੂੰ ਸੰਸਾਰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਅਜਿਹਾ ਅਮਲ ਕਰਦੇ ਹੋਏ ਬਰਤਾਨੀਆ ਸਰਕਾਰ ਦੇ ਸਿੱਖਾਂ ਨਾਲ ਸਬੰਧਾਂ ਨੂੰ ਸਹੀ ਕਰਨ ਵਿੱਚ ਭੂਮਿਕਾ ਨਿਭਾਈ ਜਾਵੇ, ਕਿਉਂਕਿ ਸੁਣਕ ਸਰਕਾਰ ਨੇ ਹਿੰਦੂਤਵ ਪੱਖੀ ਹੋਣ ਦੀ ਬਦੌਲਤ ਇਹ ਜ਼ਿੰਮੇਵਾਰੀਆਂ ਪੂਰਨ ਨਹੀਂ ਕੀਤੀਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਬਲੂ ਸਟਾਰ ਦੇ ਫੌਜੀ ਹਮਲੇ ਸੰਬੰਧੀ ਵਾਈਟ ਪੇਪਰ ਵੀ ਜਾਰੀ ਕਰੇ। ਸਰਦਾਰ ਮਾਨ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਜੋ ਹਿੰਦੂਤਵ ਹੁਕਮਰਾਨਾਂ ਬੀਜੇਪੀ RSS ਦੀ ਮੋਦੀ ਹਕੂਮਤ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮ ਮੁਖੀ ਰਵੀ ਸਿਨਹਾ ਤੇ ਸਾਬਕਾ ਰਾਮ ਮੁਖੀ ਸ਼ਾਮੰਤ ਗੋਇਲ ਵੱਲੋਂ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਬਣਾਈ ਗਈ ਹੈ, ਉਸ ਦਿਨ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸ਼ਹੀਦ ਕੀਤੇ ਗਏ ਹਨ। ਉਸ ਮਨੁੱਖਤਾ ਦੇ ਹੋਏ ਘਾਣ ਦੀ ਕੈਨੇਡਾ ਦੀ ਟਰੂਡੋ ਹਕੂਮਤ ਨੇ ਆਪਣੀ ਪਾਰਲੀਮੈਂਟ ਵਿੱਚ ਤੱਥਾਂ ਸਹਿਤ ਉਪਰੋਕਤ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਨੂੰ ਇਨ੍ਹਾਂ ਕਤਲਾਂ ਲਈ ਦੋਸ਼ੀ ਠਹਿਰਾਉਂਦੇ ਹੋਏ ਕੈਨੇਡੀਅਨ ਸਿੱਖਾਂ ਨੂੰ ਮਾਰਨ ਦੇ ਅਮਲਾਂ ਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਜ਼ਿੰਮੇਵਾਰੀ ਪੂਰਨ ਹੀ ਨਹੀਂ ਕੀਤੀ ਜਾ ਰਹੀ, ਬਲਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਮੌਤ ਉੱਤੇ 2 ਮਿੰਟ ਦਾ ਮੌਨ ਰੱਖਦੇ ਹੋਏ ਡੂੰਘਾ ਅਫਸੋਸ ਵੀ ਜ਼ਾਹਰ ਕੀਤਾ ਗਿਆ। ਦੂਸਰੇ ਪਾਸੇ ਅਮਰੀਕਾ ਵਿੱਚ ਜੋ ਬਾਈਡਨ ਸਰਕਾਰ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਬਣਾਈ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਇੰਡੀਆ ਤੋਂ ਇਸ ਦੀ ਜਵਾਬਦੇਹੀ ਵੀ ਮੰਗੀ ਜਾ ਰਹੀ ਹੈ, ਕਿਉਂਕਿ ਅਮਰੀਕਾ ਦੇ ਸਿੱਖਾਂ ਉੱਤੇ ਹਮਲੇ ਕਰਕੇ ਉਹਨਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਇੰਡੀਅਨ ਹੁਕਮਰਾਨ ਤੇ ਏਜੰਸੀਆਂ ਕਿਵੇਂ ਦੇ ਸਕਦੀਆਂ ਹਨ। ਦੋਵੇਂ ਮੁਲਕ ਕੈਨੇਡਾ ਤੇ ਅਮਰੀਕਾ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਜਿੱਥੇ ਦ੍ਰਿੜ ਹਨ, ਉੱਥੇ ਅਮਰੀਕਨ ਤੇ ਕੈਨੇਡੀਅਨ ਸਿੱਖਾਂ ਦੀਆਂ ਜ਼ਿੰਦਗੀਆਂ ਦੀ ਰਖਵਾਲੀ ਕਰਨ ਅਤੇ ਇੰਡੀਆ ਵਰਗੇ ਮੁਤਸਵੀ ਮੁਲਕ ਨੂੰ ਅਜਿਹੀ ਘਿਨੌਣੀ ਹਰਕਤ ਕਰਨ ਦੀ ਕਦੇ ਵੀ ਇਜਾਜ਼ਤ ਨਾ ਦੇਣ ਦੇ ਅਮਲ ਮਨੁੱਖਤਾ ਪੱਖੀ ਹਨ, ਜਿਨ੍ਹਾਂ ਨੂੰ 5 ਆਈ ਮੁਲਕਾਂ ਜਿਨ੍ਹਾਂ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੀ ਸ਼ਾਮਿਲ ਹਨ, ਇਹਨਾਂ ਨੇ ਵੀ ਪ੍ਰਵਾਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਹੱਕ ਵਿੱਚ ਘਰ-ਘਰ ਪ੍ਰਚਾਰ ਕੀਤਾ ਗਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਗਿਣਤੀ ਲੋਕਾਂ ਦਾ ਮਿਲ ਰਿਹਾ ਸਮਰਥਨ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਲੋਕ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਹੁੰਦਾ ਦੇਖਣਾ ਚਾਹੁੰਦੇ ਹਨ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਰਾਜਪਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਤੇ ਕਦੇ ਵੀ ਗੈਰ ਸਿਧਾਂਤਕ ਰਾਹ ਤੇ ਨਹੀਂ ਚੱਲ ਸਕਦੀ। ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਰਕਰਾਂ ਨੂੰ ਬਸਪਾ ਨੂੰ ਵੋਟਾਂ ਪਾਉਣ ਦੀਆਂ ਦਿੱਤੀਆਂ ਜਾ ਰਹੀਆਂ ਦਲੀਲਾਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਥ ਦੀ ਤਕੜੀ ਵਿੱਚ ਹੱਥ ਹੀ ਨਹੀਂ ਤੋਲਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਦੇ ਹੱਕ ਵਿੱਚ ਸਿੱਖ ਨੌਜਵਾਨ ਡਟ ਕੇ ਪ੍ਰਚਾਰ ਕਰ ਰਹੇ ਹਨ। ਨੌਜਵਾਨਾਂ ਦਾ ਕਹਿਣਾ ਸੀ ਕਿ ਬੀਬੀ ਸੁਰਜੀਤ ਕੌਰ ਨੂੰ ਮਜ਼ਬੂਤ ਕਰਨ ਨਾਲ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਰਤਾਨੀਆ ਦੀਆਂ ਸੰਸਦੀ ਚੋਣਾਂ ਵਿੱਚ ਪਹਿਲੀ ਵਾਰ 4 ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ 5 ਬੀਬੀਆਂ ਦੇ ਸੰਸਦ ਮੈਂਬਰ ਬਣਨ ਨੂੰ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਵਿੱਚ ਪਹਿਲਾਂ ਵੀ ਸਿੱਖ ਸਿਵਲ, ਪ੍ਰਸ਼ਾਸਨਿਕ ਤੇ ਰਾਜਨੀਤਿਕ ਖੇਤਰ ਵਿੱਚ ਚੰਗਾ ਪ੍ਰਭਾਵ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬਰਤਾਨੀਆ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਸਿੱਖ ਅਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆ ਵਿੱਚ ਨਾਮਣਾ ਖੱਟਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਨਵੇਂ ਚੁਣੇ ਸੰਸਦ ਮੈਂਬਰ ਜ਼ਰੂਰ ਚਾਰਾਜੋਈ ਕਰਨਗੇ। ਇਸ ਤਰ੍ਹਾਂ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਜੇਤੂ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਇਤਿਹਾਸ ਤੇ ਸਿੱਖਾਂ ਨੇ ਅਮਿੱਟ ਛਾਪ ਛੱਡੀ ਹੈ। ਉਹ ਇਸ ਖਿੱਤੇ ਦੀਆਂ ਰਵਾਇਤਾਂ ਨਾਲ ਵੀ ਦ੍ਰਿੜਤਾ ਨਾਲ ਜੁੜੇ ਰਹੇ ਹਨ ਅਤੇ ਔਖੇ ਵੇਲੇ ਵੀ ਉਹਨਾਂ ਨੇ ਆਪਸੀ ਏਕਤਾ ਤੇ ਫਿਰਕੂ ਭਾਈਚਾਰੇ ਦਾ ਪੱਲਾ ਕਦੇ ਨਹੀਂ ਛੱਡਿਆ। ਡਾਕਟਰ ਅਬਦੁੱਲਾ ਖੜੀ ਪੂਛ ਵਿਖੇ ਇੱਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਪਾਏ ਗਏ ਅਣਗਿਣਤ ਯੋਗਦਾਨਾਂ ਸਦਕਾ ਹੀ ਇਸ ਖੇਤਰ ਦਾ ਇੱਕ ਵਿਲੱਖਣ ਸੱਭਿਆਚਾਰਕ ਭੂ-ਦ੍ਰਿਸ਼ ਕਾਇਮ ਹੋਇਆ ਹੈ ਅਤੇ ਅਨੇਕਾਂ ਵਾਰ ਭੀੜ ਪੈਣ ਦੇ ਬਾਵਜੂਦ ਉਹਨਾਂ ਨੇ ਆਸ ਤੇ ਏਕਤਾ ਦੇ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਪਾਰਟੀ ਨੈਸ਼ਨਲ ਕਾਨਫਰੰਸ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਜਿਹਾ ਸਮਾਜ ਸਿਰਜਦੇ ਰਹਾਂਗੇ ਜਿੱਥੇ ਸਾਰੇ ਵਰਗਾਂ ਦੀ ਬਰਾਬਰ ਸ਼ਮੂਲੀਅਤ ਹੋਵੇ ਤੇ ਸਭ ਦਾ ਸਵਾਗਤ ਹੋਵੇ। ਇਸ ਮੌਕੇ ਡਾਕਟਰ ਫਾਰੂਕ ਅਬਦੁੱਲਾ ਨਾਲ ਪਾਰਟੀ ਦੇ ਸੰਸਦ ਮੈਂਬਰ ਮੀਆਂ ਅਲਤਾਫ ਅਹਿਮਦ, ਜੰਮੂ ਦੇ ਸੂਬਾਈ ਪ੍ਰਧਾਨ ਰਤਨ ਲਾਲ ਗੁਪਤਾ, VNC ਸੂਬਾਈ ਪ੍ਰਧਾਨ ਐਜ਼ਾਨ ਜਾਨ, ਘੱਟ ਗਿਣਤੀ ਵਿੰਗ ਦੇ ਕੋਆਰਡੀਨੇਟਰ ਜਗਦੀਸ਼ ਸਿੰਘ ਆਜ਼ਾਦ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਪੰਜਾਬ ਦੇ ਜਲੰਧਰ ਦੇ ਗੁਰਾਇਆ ਸਥਿਤ ਗੁਰਦੁਆਰਾ ਸਾਹਿਬ ਵਿੱਚ ਇੱਕ ਨੇਪਾਲੀ ਨੌਜਵਾਨ ਨੇ ਦਾਖਲ ਹੋ ਕੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੋਸ਼ੀ ਨੌਜਵਾਨ ਬਿਨਾਂ ਸਿਰ ਢੱਕ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਖੁਸ਼ਕਿਸਮਤੀ ਨਾਲ ਉਕਤ ਨੌਜਵਾਨ ਨੂੰ ਗ੍ਰੰਥੀ ਅਤੇ ਹੋਰ ਲੋਕਾਂ ਨੇ ਪਹਿਲਾਂ ਹੀ ਰੋਕ ਲਿਆ। ਇਸ ਮਾਮਲੇ ਵਿੱਚ ਗੁਰਾਇਆ ਥਾਣਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਗਣੇਸ਼ ਖੜਕਾ ਵਜੋਂ ਹੋਈ ਹੈ। ਉਹ ਪੰਜਾਬ ਦੇ ਲੁਧਿਆਣਾ ਵਿੱਚ ਰਹਿ ਰਿਹਾ ਹੈ। ਗੁਰਾਇਆ ਸਥਿਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5:30 ਵਜੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ। ਇਸ ਦੌਰਾਨ CCTV ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮ ਰਿਹਾ ਸੀ। ਕੁਝ ਸਮੇਂ ਬਾਅਦ ਉਕਤ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਿਆ ਤੇ ਸ਼੍ਰੀ ਨਿਸ਼ਾਨ ਸਾਹਿਬ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਨਾਲ ਹੀ ਪਾਸੇ ਪਏ ਵਾਈਪਰ ਨਾਲ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਜਦੋਂ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜਿਆ ਤਾਂ ਉਸ ਦੀ ਜੇਬ ਵਿੱਚੋਂ ਤੰਬਾਕੂ ਪਦਾਰਥ ਵੀ ਬਰਾਮਦ ਹੋਇਆ। ਮੁਲਜ਼ਮ ਨੇ ਹੈੱਡ ਗ੍ਰੰਥੀ ਦੀ ਕੁੱਟਮਾਰ ਦੀ ਵੀ ਕੋਸ਼ਿਸ਼ ਕੀਤੀ, ਪਰ ਕਿਸੇ ਤਰ੍ਹਾਂ ਦੋਸ਼ੀ ਨੂੰ ਜ਼ਮੀਨ ਤੇ ਲਿਟਾ ਕੇ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਫਿਲੌਰ ਦੇ SHO ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਕਾਫੀ ਨੁਕਸਾਨ ਕੀਤਾ ਹੋਇਆ ਸੀ। ਮੁਲਜ਼ਮ ਲੁਧਿਆਣਾ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਗੁਰਾਇਆ ਕਿਵੇਂ ਪਹੁੰਚਿਆ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ ਦੋਸ਼ੀ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ, ਜਿਸ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ।